जूनियर इरफान असलम अरोड़ा साहब ने अकबाल वाली साहब नर्सरी ਜਿਹੜੀ ਸ਼ੁਰੂ ਪੈਦਾ ਜਿਹੜੀ ਕੀਤੀ ਨਾ ਨਰਸਰੀ जी ਉਹ ਅਸਲਮ ਅਰੋੜਾ ਸਾਹਿਬ असलम रोडा साहब ਅੱਛਾ ਉਸ ਸਕੂਲ ਦੇ ਵਿੱਚ ਮੈਂ ਮੈਟ੍ਰਿਕ ਤੱਕ ਤਾਲੀਮ ਹਾਸਲ ਕੀਤੀ MCI ਸਕੂਲ MCI ਸਕੂਲ ਤਾਰੀਖੀ ਸਕੂਲ ਜਿਹੜਾ ਬੜਾ ਤਾਰੀਖੀ ਸਕੂਲ ਉਸ ਦੌਰ ਦੇ ਵਿੱਚ ਸਾਡੇ ਪੂਰੇ ਡਿਵੀਜ਼ਨ ਦੇ ਵਿੱਚ ਇਸ ਲੈਵਲ ਦਾ ਸਕੂਲ ਕੋਈ ਨਹੀਂ ਸੀ ਉਹਦਾ ਕਿਆ ਗਰਾਊਂਡ ਸੀ ਉਹਦੇ ਜੀ ਕਿਆ ਕਿਉਂਕਿ ਮੈਂ ਵੀ ਉਹ ਉੱਚੇ ਹੀ ਪੜਿਆ ਜੀ ਹਾਂਜੀ ਕਿਆ ਸਾਥਦਾ ਸੀ ਜੀ ਕਿਆ ਬਾਤ ਸੀ ਹਾਕੀ ਦੇ ਹਵਾਲੇ ਨਾਲ ਬੜਾ ਫੇਮਸ ਸੀ ਉਸ ਸਕੂਲ ਨੇ 150 ਦੇ ਲਗਭਗ ਸਾਡੇ ਹਾਕੀ ਪਲੇਅਰ ਵਾਹ ਇੰਟਰਨੈਸ਼ਨਲ ਜਿਨ੍ਹਾਂ ਨੇ ਅਰੂਜ ਪਾਇਆ ਜੀ ਉਸ ਤੋਂ ਬਾਅਦ ਮੈਂ ਮੈਟ੍ਰਿਕ ਤੋਂ ਬਾਅਦ ਮੈਂ ਕੁਝ ਟਾਈਮ ਗਿਆ ਕਾਲਜ ਗਿਆ 2-4 ਮਹੀਨੇ ਲੇਕਿਨ ਉਹ ਸਿਲਸਿਲਾ ਮੇਰਾ ਕਾਲਜ ਵਾਲਾ ਨਾ ਚੱਲ ਸਕਿਆ ਜੀ ਫਿਰ ਮੈਂ FA ਜਿਹੜਾ ਪ੍ਰਾਈਵੇਟ ਕੀਤਾ ਤੇ ਇਹ ਤੁਸੀਂ ਬਕਾਇਦਾ ਇੱਕ ਅੱਡਾ ਇੱਕ ਦੁਕਾਨ ਦੀ ਸ਼ਕਲ ਜਿਹੜਾ ਹੈਗਾ ਦੁਕਾਨ ਜਿਹੜੀ ਬਣਾਈ ਤੁਸੀਂ ਇਹਦੀ ਕੀ ਤਾਰੀਖ ਹੈ ਇਹ ਕਦੋਂ ਤੁਸੀਂ ਸ਼ੁਰੂ ਕੀਤਾ ਬਕਾਇਦਾ ਇੱਕ ਕਹਿ ਲਓ ਤੁਸੀਂ ਵੀ ਸ਼ੌਕ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਪ੍ਰਾਇਮਰੀ ਤੋਂ ਹੀ ਸੀ ਉਸ ਤੋਂ ਬਾਅਦ ਤੁਸੀਂ ਆਪਣੀ ਤਾਲੀਮ ਮੈਟਰ ਤੱਕ ਮੁਕੰਮਲ ਕੀਤੀ ਬਾਅਦ ਚ ਪ੍ਰਾਈਵੇਟ ਤੁਸੀਂ FA ਵੀ ਕੀਤਾ ਤੇ ਇਹ ਦੁਕਾਨ ਦਾ ਸਿਲਸਿਲਾ ਤੁਸੀਂ ਫਿਰ ਕਦੋਂ ਸ਼ੁਰੂ ਕੀਤਾ ਦੁਕਾਨ ਦਾ ਇਸ ਤਰ੍ਹਾਂ ਵੀ ਮੈਂ ਕੁਝ ਟਾਈਮ ਫਿਰ ਖਾਲਕ ਸਨਮ ਸਾਹਿਬ ਤੋਂ ਲਾਇਆ ਜੀ ਤੇ ਸੰਨ 1986 ਦੇ ਵਿੱਚ ਜੀ ਮੈਂ ਦੁਕਾਨ 5ਵੇਂ ਮਹੀਨੇ ਯਾਨੀ ਕਿ 13 ਮਈ ਤੇ ਮੈਂ ਦੁਕਾਨ ਆਪਣੀ ਦੀ ਬੁਨਿਆਦ ਰੱਖੀ ਹੈ ਤੇ ਉਦੋਂ ਬਸ ਆਹਿਸਤਾ ਮੇਰੀ ਉਮਰ ਵੀ ਬਹੁਤ ਥੋੜੀ ਸੀ ਜੀ ਤੇ ਮੇਰੇ ਕੋਲ ਜਿਹੜੇ ਲੋਕ ਆਉਂਦੇ ਸੀ ਤੇ ਮੈਨੂੰ ਪੁੱਛਦੇ ਸੀ ਕਿ ਮੇਰਾ ਉਸਤਾਦ ਕਿਹੜਾ ਹੈ ਕਿਹਦੇ ਕੋਲ ਅਸੀਂ ਕੰਮ ਕਰਾਉਣਾ ਬਹੁਤ ਛੋਟੀ ਉਮਰ ਦੇ ਵਿੱਚ ਜੀ ਲੇਕਿਨ ਉਹ ਜਿਹੜੀ ਉਸ ਦੌਰ ਦੀ ਜਿਹੜੀ ਦੁਕਾਨ ਮੈਂ ਕੀਤੀ ਉਹ ਮੇਰੀ ਨਾ ਪਬਲਿਸਿਟੀ ਮੇਰੇ ਏਰੀਆ ਦੇ ਵਿੱਚ ਬਹੁਤ ਜਲਦੀ ਅੱਲਾ ਨੇ ਕਰ ਕਿਉਂਕਿ ਤੁਹਾਡੇ ਕੋਲ ਲਿਖਾਈ ਵਾਲਾ ਜਿਹੜਾ ਉਹ ਬਹੁਤ ਅੱਛਾ ਇੱਕ ਹਥਿਆਰ ਸੀ ਜੀ ਤੇ ਅੱਛਾ ਤੁਸੀਂ ਦੂਸਰੀ ਗੱਲ ਇਹ ਦੱਸੋ ਕਿ 37 ਸਾਲ ਤਕਰੀਬਨ ਜਿਹੜਾ ਹੈਗਾ ਜੀ ਤੁਹਾਨੂੰ ਤੇ ਬਕਾਇਦਾ ਹੋ ਗਿਆ ਨਾ ਇਹਨਾਂ ਨੂੰ ਇਖਤਿਆਰ ਕੀਤੇ ਤੇ ਅੱਛਾ ਸ਼ਾਇਰੀ ਦੀ ਕੀ ਹੈਗੀ ਇਬਤਦਾ ਜੀ ਇਹ ਤੇ ਮੁਸੱਵਰੀ ਦਾ ਤਾਂ ਸਾਨੂੰ ਪਤਾ ਲੱਗ ਗਿਆ ਸ਼ਾਇਰੀ ਦੀ ਤੁਹਾਡੀ ਕੀ ਤਾਰੀਖ ਹੈ ਸ਼ਾਇਰੀ ਇਸ ਤਰ੍ਹਾਂ ਸੀਗਾ ਕਿ ਮੈਂ ਬੱਚਿਆਂ ਦੇ ਜਿਹੜੇ ਅਖਬਾਰਾਂ ਦੇ ਸਫ਼ੇ ਹੈ ਜੀ ਉਹਨਾਂ ਨੂੰ ਸ਼ੌਕ ਨਾਲ ਪੜ੍ਹਦਾ ਸੀ ਜਿਹਦੇ ਵਿੱਚ ਨਜ਼ਮਾਂ ਲਿਖੀਆਂ ਹੋਈਆਂ ਸੀ ਬੱਚਿਆਂ ਦੇ ਬਾਰੇ ਵਿੱਚ ਤੇ ਕਹਾਣੀਆਂ ਬੱਚਿਆਂ ਦੀਆਂ ਲਿਖੀਆਂ ਹੋਈਆਂ ਉੱਥੋਂ ਮੈਨੂੰ ਸ਼ੌਕ ਐਵੇਂ ਲਫ਼ਜ਼ ਜੋੜਨ ਦਾ ਤੇ ਸ਼ੌਕ ਹਾਈ ਸਕੂਲ ਦੇ ਦੌਰ ਦੇ ਤੋਂ ਸ਼ੁਰੂ ਹੋ ਗਿਆ ਜੀ ਲੇਕਿਨ ਉਹ ਆਪਣੇ ਤੌਰ ਤੇ ਫਿਰ ਕਰਦਾ ਸੀ ਕਿ ਬਕਾਇਦਾ ਸ਼ਾਇਰੀ ਸ਼ੁਰੂ ਕੀਤੀ ਇਹ ਸੰਨ 92 ਤੋਂ ਸੰਨ 92 1992 ਤੋਂ ਤੇ ਬਕਾਇਦਾ ਇਸ ਫੀਲਡ ਚ ਆ ਗਏ ਤੁਸੀਂ ਇਸ ਫੀਲਡ ਚ ਆ ਗਏ ਫਿਰ ਬੜੇ ਜਿਹੜੇ ਸ਼ਾਇਰ ਸਾਡੇ ਗੋਜਰੇ ਵਿੱਚ ਤਸ਼ਰੀਫ ਲਿਆਉਂਦੇ ਸੀ ਜਿਨ੍ਹਾਂ ਦੇ ਵਿੱਚ ਨਾਜ਼ ਖਿਆਲਵੀ ਸਾਹਿਬ ਸੀ ਬਾਕੀ ਅਹਿਮਦਪੁਰੀ ਸਾਹਿਬ ਨੇ ਬਾਬਾ ਨਜਮੀ ਸਾਹਿਬ ਲਾਹੌਰ ਤੋਂ ਨੇ ਜੀ ਤੇ ਡਾਕਟਰ ਰਿਆਜ਼ ਮਜੀਦ ਸਾਹਿਬ ਫੈਸਲਾਬਾਦ ਤੋਂ ਨੇ ਰਿਆਜ਼ ਕਾਦਰੀ ਸਾਹਿਬ ਨੇ ਜਾਂ ਦੀਗਰ ਬਹੁਤ ਦੋਸਤ ਜਿਹੜੇ ਆਉਂਦੇ ਸੀ ਗੋਜਰੇ ਦੇ ਵਿੱਚ ਜੀ ਤੇ ਉਹਨਾਂ ਨਾਲ ਮੁਲਾਕਾਤ ਵੀ ਕਰੀ ਸੀ ਕੁਝ ਦੋਸਤ ਖੁਦ ਵੀ ਮੇਰੇ ਕੋਲ ਜੀ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਿਹਾ ਸ਼ਾਇਰੀ ਦਾ ਜੀ ਅੱਛਾ ਮੈਂ ਜੀ ਇੱਕ ਵਾਰ ਹੋਰ ਗੁਜ਼ਾਰੀ ਸਾਹਿਬ ਹੋਰਾਂ ਨੂੰ ਪੁੱਛਣਾ ਚਾਹਨਾ ਕਿ ਅਸੀਂ ਨਵੇਂ ਲਾਹੌਰ ਚਲੇ ਜਾਈਏ ਅਸੀਂ ਟੋਬੇ ਚਲੇ ਜਾਈਏ ਅਸੀਂ ਮੂੰਗੀ ਬੰਗਲੇ ਚਲੇ ਜਾਈਏ ਅਸੀਂ ਮਰੀਦ ਵਾਲੇ ਚਲੇ ਜਾਈਏ ਅਸੀਂ ਰਜਾਣੇ ਚਲੇ ਜਾਈਏ ਕੋਈ ਐਸਾ ਅੱਡਾ ਕੋਈ ਐਸਾ ਲਾਗੇ ਸ਼ਹਿਰ ਨਹੀਂ ਹੈਗਾ ਜਿੱਥੇ ਕਿਸੇ ਹਵਾਲੇ ਨਾਲ ਤੁਹਾਡਾ ਸ਼ਾਗਿਰਦ ਨਹੀਂ ਬੈਠਾ ਉਹ ਅਦਬ ਦੇ ਹਵਾਲੇ ਨਾਲ ਪੇਂਟਿੰਗ ਦੇ ਹਵਾਲੇ ਨਾਲ ਮੁਸੱਵਰੀ ਦੇ ਹਵਾਲੇ ਨਾਲ ਔਰ ਸ਼ਾਇਰੀ ਦੇ ਹਵਾਲੇ ਨਾਲ ਤੇ ਸਾਡੀ ਜਾਣਕਾਰੀ ਵਾਸਤੇ ਇਹ ਦੱਸੋ ਕਿ ਇਹ ਨਰਸਰੀ ਜਿਹੜੀ ਹੈਗੀ ਆ ਇਹ ਤੁਸੀਂ ਕਿੰਨੀ ਕੁ ਲਾਈ ਤੇ ਇਹ ਤੁਹਾਡੇ ਅੰਦਰ ਕੀ ਜਜ਼ਬਾ ਇਸ ਬਾਰੇ ਇਹਦਾ ਇਸ ਤਰ੍ਹਾਂ ਕਿ ਜਿਹੜੇ ਆਪਣਾ ਹੈਗੀ ਆ ਪੇਂਟਿੰਗ ਆ ਜੀ ਪੇਂਟਿੰਗ ਇਸ ਟਾਈਮ ਜੀ ਬਹੁਤ ਜ਼ਿਆਦਾ ਹੋ ਰਹੀ ਹੈ ਸਹੀ ਪੂਰੀ ਦੁਨੀਆ ਦੇ ਵਿੱਚ ਜੀ ਨਾ ਕਿ ਇਸ ਤੋਂ ਪਹਿਲੇ ਸੀ ਪੇਂਟਿੰਗ ਹੋ ਰਹੀ ਜੀ ਤੇ ਨਾ ਸ਼ਾਇਦ 10-20 ਸਾਲ ਬਾਅਦ ਹੋਵੇ ਜਿਹੜਾ ਹੁਣ ਅਰੂਜ ਹੈ ਇਸ ਟਾਈਮ ਜਿਹੜਾ ਪੇਂਟਿੰਗ ਤੇ ਅਰੂਜ ਹੈ ਜੀ ਬਹੁਤ ਜ਼ਿਆਦਾ ਜੀ ਅੱਛਾ ਮਸਲਾ ਇਹ ਬਣ ਗਿਆ ਕਿ ਜਿਹੜੇ ਸਾਡੇ ਦੋਸਤ ਮੇਰੇ ਸਮੇਤ ਦੁਕਾਨਦਾਰੀਆਂ ਕਰਦੇ ਸੀ ਜੀ ਪੂਰੀ ਦੁਕਾਨਦਾਰੀ ਸੀ ਨਾ ਉਹ ਹੋ ਗਈਆਂ ਨਾਕਾਮ ਜਿੱਦਤ ਹਾਂ ਜੀ ਪੂਰੀ ਬੜਾ ਕੁਛ ਆ ਗਈ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਫਲੈਕਸ ਆ ਗਈ ਉਹ ਵੀ ਉੱਤੇ ਬਣਦਾ ਪਿਆ ਉਹ ਵੀ ਜਿਹੜੀ ਫਲੈਕਸ ਤੇ ਜਿਹੜਾ ਅਸੀਂ ਹੱਥ ਨਾਲ ਕੰਮ ਕਰਦੇ ਉਹ ਫਲੈਕਸ ਤੇ ਆ ਜੀ ਤੇ ਸਾਡੇ ਜਿਹੜੇ ਪੇਂਟਰ ਦੋਸਤ ਸੀਗੇ ਪੂਰੇ ਮੁਲਕ ਦੇ ਵਿੱਚ ਕਿਉਂਕਿ ਸਾਡਾ ਮੁਲਕ ਵੀ ਗਰੀਬ ਆ ਇਸ ਕਰਕੇ ਇੱਧਰ ਇਸ ਲਾਈਨ ਦੇ ਵਿੱਚ ਲੋਕ ਹੈ ਵੀ ਬਹੁਤ ਜ਼ਿਆਦਾ ਸੀ ਫੈਸਲਾਬਾਦ ਭਰਿਆ ਲਾਹੌਰ ਭਰਿਆ ਇਹਨਾਂ ਲੋਕਾਂ
ਅੱਛਾ ਉਹ ਫਿਰ ਮਜਬੂਰੀ ਬਣ ਗਈ, ਦੁਕਾਨਦਾਰੀਆਂ ਜਿਹੜੀਆਂ ਉਹਨਾਂ ਦੀਆਂ ਸੀਗੀਆਂ ਉਹ ਤਕਰੀਬਨ ਨਾ ਹੋਣ ਦੇ ਬਰਾਬਰ ਹੋ ਹੋ ਗਈਆਂ, ਗਈਆਂ, ਨਾਕਾਮ ਹੋ ਗਈਆਂ। ਨਾਕਾਮ ਹੋ ਗਈਆਂ। ਉਹ ਫਿਰ ਜਿਹੜੇ ਲੋਕ ਸੀ ਉਹ ਪੇਂਟਿੰਗ ਵੱਲ ਆਏ। ਠੀਕ। ਉਹਨਾਂ ਨੇ ਰੁਜ਼ਗਾਰ ਤੇ ਚਲਾਉਣਾ ਹੀ ਸੀ ਨਾ ਜੀ, ਰੁਜ਼ਗਾਰ ਸੋਣਾ ਸੀ ਤੇ ਉਹ ਰੋਜ਼ੀ ਰੋਟੀ ਉਹਨਾਂ ਦੀ ਇਹ ਸੀ। ਰੋਜ਼ੀ ਰੋਟੀ ਹੈ। ਹਾਂਜੀ। ਉਹ ਪੇਂਟਿੰਗ ਜਿਹੜੀ ਇਸ ਟਾਈਮ ਆ ਜੀ ਜੀ ਉਹ ਬਹੁਤ ਜ਼ਿਆਦਾ ਹੋ ਜੀ ਗਈ। ਅੱਛਾ ਪੇਂਟਿੰਗ ਦਾ ਜਿਹੜਾ ਬਿਜ਼ਨਸ ਆ ਸਾਡੇ ਲਾਹੌਰ, ਕਰਾਚੀ, ਇਸਲਾਮਾਬਾਦ ਜੀ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਹੋ ਗਿਆ। ਹੋ ਰਿਹਾ। ਹਾਂਜੀ। ਤੇ ਸੈਂਕੜਿਆਂ ਦੇ ਹਿਸਾਬ ਨਾਲ ਦਿਹਾੜੀਆਂ, ਜੀ ਜੀ ਲਾਹੌਰ 'ਚ ਸੈਂਕੜਿਆਂ ਦੇ ਹਿਸਾਬ ਨਾਲ, ਇਸਲਾਮਾਬਾਦ 'ਚ ਸੈਂਕੜਿਆਂ ਦੇ ਹਿਸਾਬ ਨਾਲ ਦਿਹਾੜੀਆਂ, ਜੀ ਜੀ ਕਰਾਚੀ 'ਚ ਇਸ ਟਾਈਮ ਬਿਜ਼ਨਸ ਜਿਹੜਾ ਪੇਂਟਿੰਗ ਦਾ ਬਹੁਤ ਜ਼ਿਆਦਾ ਹੋ ਰਿਹਾ। ਉਹ ਫਿਰ ਦੋਸਤ ਅਹਿਬਾਬ ਜਾਂ ਜਿਹੜੇ ਸ਼ਾਗਿਰਦ, ਜਿਹੜੇ ਤੁਸੀਂ ਫਰਮਾਇਆ ਕਿ ਸ਼ਾਗਿਰਦ ਜਿਹੜੇ ਹੈਗੇ ਨੇ ਮੁਖਤਲਿਫ ਸ਼ਹਿਰਾਂ ਦੇ ਵਿੱਚ, ਹਾਂਜੀ ਉਹ ਫਿਰ ਜਿਹੜੇ ਦੋਸਤ ਪੇਂਟਰ ਸੀਗੇ ਜੀ ਜੀ ਉਹਨਾਂ ਨੇ ਫਿਰ ਜਦੋਂ ਪੇਂਟਿੰਗ ਵੱਲ ਆਏ, ਹਾਂਜੀ ਕਿਉਂਕਿ ਪੇਂਟਿੰਗ ਇੱਕ ਅਲੱਗਾ ਸ਼ੋਭਾ, ਹਾਂਜੀ। ਥੋੜ੍ਹਾ ਜਿਹਾ ਪੇਂਟਰੀ ਨਾਲੋਂ ਵੱਖਰਾ ਸ਼ੋਭਾ। ਹਾਂਜੀ ਉਹ ਫਿਰ ਬੱਚਿਆਂ ਨੇ ਸਿੱਖਿਆ ਜੀ ਜੀ ਜਾਂ ਜਿਹੜੇ ਸੀ ਲੋਕ ਕਰਦੇ ਸੀ ਜੀ ਜੀ ਉਹ ਇਸ ਤਰ੍ਹਾਂ ਫਿਰ ਜਿਹੜੇ ਸ਼ਾਗਿਰਦ, ਯਾਨੀ ਕਿ ਤੁਸੀਂ ਵੀ ਕੰਜੂਸੀ ਨਹੀਂ ਕੀਤੀ, ਵਕੀਲੀ ਨਹੀਂ ਕੀਤੀ, ਜਿਹੜਾ ਤੁਹਾਡੇ ਕੋਲ ਫਨ ਸੀ ਉਹ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤੁਸੀਂ। ਇਹਦੇ ਵਿੱਚ ਇਹ ਸਾਡੇ ਜਿਹੜੇ ਮੁਸੱਵਰ ਲੋਕ ਨੇ ਨਾ ਜੀ, ਇਹ ਜ਼ਰਫ ਦੇ ਬੜੇ ਵੱਡੇ ਹੁੰਦੇ ਨੇ। ਜੀ ਜੀ ਇਹਦੇ ਵਿੱਚ ਕੋਈ ਵੀ ਦੋਸਤ ਜਿਹੜਾ ਨਾ ਉਹ ਇਹ ਜਿਹੜਾ ਸਿਖਾਉਣ ਤੋਂ ਆਰ ਮਹਿਸੂਸ ਨਹੀਂ ਕਰਦਾ। ਖੁੱਲੇ ਦਿਲ ਨਾਲ ਦੋਸਤ ਅਹਿਬਾਬ ਨੂੰ ਮਸ਼ਵਰਾ ਕਰਦਾ। ਅੱਛਾ ਇੱਕ ਗੱਲ ਹੈ ਜੀ ਕਿ 1999 ਚ ਜੀ ਮੈਂ ਗਜ਼ਾਲੀ ਸਾਹਿਬ ਦੇ ਨਾਲ, ਆਰਫ ਲੋਹਾਰ ਸਾਹਿਬ ਨਾਲ ਮੁਲਾਕਾਤ ਕੀਤੀ, ਜਦੋਂ ਕਿ ਗਜ਼ਾਲੀ ਸਾਹਿਬ ਆਰਫ ਲੋਹਾਰ ਸਾਹਿਬ ਦੇ ਵਾਲਦ ਤੇ ਮੁਹਤਰਮ ਹਾਜੀ ਮੁਹੰਮਦ ਆਲਮ ਲੋਹਾਰ ਦੀ ਇੱਕ ਖੂਬਸੂਰਤ ਪੇਂਟਿੰਗ ਬਣਾ ਕੇ ਲਗਾਇਆ, ਤੇ ਮੈਨੂੰ ਹਜੇ ਤੱਕ ਯਾਦ ਆ ਕਿ ਜਦੋਂ ਗਜ਼ਾਲੀ ਸਾਹਿਬ ਦੇ ਹੱਥੋਂ ਆਰਫ ਲੋਹਾਰ ਸਾਹਿਬ ਨੇ ਉਹ ਵਸੂਲ ਕੀਤੀ ਤੇ ਉਹਦੀ ਹੈਰਾਨਗੀ ਦੀ ਇੰਤਹਾ ਨਾ ਰਹਿ ਗਈ ਕਿ ਗੋਚਰਾ ਚੂੰਕਿ ਲਾਹੌਰ ਦੇ ਮੁਕਾਬਲੇ ਤੇ ਛੋਟਾ ਜਿਹਾ ਇੱਕ ਸ਼ਹਿਰ ਆ, ਤੇ ਆਰਫ ਲੋਹਾਰ ਸਾਹਿਬ ਨੇ ਤੁਹਾਨੂੰ ਜਿਹੜਾ ਹੈਗਾ ਉਹ ਤੁਹਾਡੀ ਪੇਂਟਿੰਗ ਵੇਖ ਕੇ ਆਖਿਆ ਕਿ ਇਤਨਾ ਬੜਾ ਮੁਸੱਵਰ ਇੱਕ ਛੋਟੇ ਜਿਹੇ ਸ਼ਹਿਰ 'ਚ ਬੈਠਾ, ਤੇ ਬਲਕਿ ਉਹਨੇ ਤੁਹਾਨੂੰ ਇਹ ਵੀ ਆਖਿਆ ਸੀ ਕਿ ਅਗਰ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਇੱਥੇ ਵੀ ਮੁਤਾਰਫ ਕਰਵਾ ਸਕਦਾ ਹਾਂ ਫਿਲਮ ਇੰਡਸਟਰੀ 'ਚ, ਚਲੋ ਉਦੋਂ ਫਿਲਮ ਇੰਡਸਟਰੀ ਦਾ ਰੋਜ਼ ਸੀ, ਸੰਨ 1999 ਦੀ ਗੱਲ ਹੈ। ਤੇ ਇਹ ਤੁਸੀਂ ਹਾਲਾਂਕਿ ਤੁਹਾਨੂੰ ਦਾਵਤਾਂ ਮਿਲੀਆਂ ਕਿ ਤੁਸੀਂ ਲਾਹੌਰ ਜਾਂ ਫੈਸਲਾਬਾਦ ਜਿਹੜੇ ਜਿੱਥੇ ਜ਼ਿਆਦਾ ਵਸੀਹ ਮੌਕੇ ਨੇ, ਵਸੀਹ ਮੰਡੀਆਂ ਨੇ, ਤੇ ਇਹ ਤੁਸੀਂ ਆਪਣੇ ਹੀ ਸ਼ਹਿਰ ਨੂੰ ਕਿਉਂ ਤਰਜੀਹ ਦਿੱਤੀ, ਇਹਦੇ ਬਾਰੇ ਕੁਝ ਰੋਸ਼ਨੀ। ਇਹਦੇ ਬਾਰੇ ਜਿਹੜੀ ਸਾਡੀ ਪੇਂਟਿੰਗ ਹੈ ਨਾ ਜੀ, ਜੀ ਇਹ ਪੇਂਟਿੰਗ ਤੁਸੀਂ ਜਿੱਥੇ ਮਰਜ਼ੀ ਬੈਠ ਕੇ ਬਣਾ ਲਓ। ਸਹੀ ਹੋ ਗਿਆ ਜਿਹਦੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਜੀ ਜੀ ਕਿ 2 ਸਾਲ ਪਹਿਲੇ ਦੋਸਤਾਂ ਨੇ ਕਿਹਾ ਕਿ ਯਾਰ ਪਿਕਨਿਕ ਮਨਾਉਣੀ ਹੈ ਕਿਸੇ ਨਾਲ ਅੱਛੀ ਪਲੇਸ ਤੇ, ਗੋਜਰੇ ਦੀ ਸਾਈਡ ਤੇ ਕਿਸੇ ਤੇ, ਜੀ ਜੀ ਤੇ ਉੱਥੇ ਚਲੀਏ, ਖਾਣਾ ਛਾਣਾ ਬਣਾਈਏ ਤੇ ਹੱਲਾ ਗੁੱਲਾ ਕਰੀਏ। ਕੋਈ 10-12 ਦੋਸਤਾਂ ਨੇ ਪ੍ਰੋਗਰਾਮ ਬਣਾਇਆ ਜੀ ਜੀ ਤੇ ਮੈਨੂੰ ਤੇ ਮੇਰੇ ਇੱਕ ਦੋਸਤ ਨੇ, ਆਰਟਿਸਟ ਨੇ ਇੱਥੇ ਗੋਜਰੇ ਦੇ ਨੇ, ਜ਼ਫਰ ਇਕਬਾਲ ਬਾਦਲ ਸਾਹਿਬ, ਜੀ ਜੀ ਤੇ ਉਹਨਾਂ ਨੂੰ ਵੀ ਨਾਲ ਤਿਆਰ ਕੀਤਾ। ਜੀ ਜੀ ਮੈਂ ਆਪਣੇ ਰੰਗ ਕੈਨਵਸ ਵੀ ਨਾਲ ਲਿਆ, ਜੀ ਜੀ ਉੱਥੇ ਨਾਲੇ ਪਿਕਨਿਕ ਮਨਾ ਰਹੇ ਜੀ ਜੀ ਨਾਲੇ ਮੈਂ ਪੇਂਟਿੰਗ ਕਰ ਰਿਹਾ, ਜ਼ਫਰ ਸਾਹਿਬ ਵੀ ਪੇਂਟਿੰਗ ਕਰ ਰਹੇ, ਮੈਂ ਵੀ ਪੇਂਟਿੰਗ ਕਰ ਰਿਹਾ। ਅੱਛਾ ਤੁਹਾਡੇ ਤੋਂ ਮੈਂ ਤੁਹਾਡੇ ਜਵਾਬ ਤੋਂ ਇਹ ਅਕਸ ਕੀਤਾ ਕਿ ਜਿਹੜਾ ਮੁਸੱਵਰ ਆ ਜਾਂ ਪੇਂਟਰ ਆ ਉਹ ਕਿਸੇ ਜਗ੍ਹਾ ਦਾ ਮੁਹਤਾਜ ਨਹੀਂ, ਜਗ੍ਹਾ ਦੀ ਉਹ ਜਿੱਥੇ ਮਰਜ਼ੀ ਇਹ ਕੰਮ ਕਰੇ, ਉਹ ਜਿੱਥੇ ਬੈਠ ਕੇ ਇੱਕ ਪੇਂਟਿੰਗ ਬਣਾ ਦੇਵੇ ਉਹ ਹੀ ਪੂਰੀ ਦੁਨੀਆ 'ਚ ਚਲੇ ਜਾਏ। ਇੱਕ ਦੋਸਤ ਨੇ ਬੜੀ ਖੂਬਸੂਰਤ ਗੱਲ ਕੀਤੀ, ਪ੍ਰੋਫੈਸਰ ਦੋਸਤ ਨੇ, ਜੀ ਜੀ ਉਹ ਇੱਕ ਦਫਾ ਮੇਰੇ ਕੋਲ ਤਸ਼ਰੀਫ ਲਿਆਇਆ ਤਾਂ ਮੈਂ ਘਰ ਬੈਠਾ ਪੇਂਟਿੰਗ ਕਰ ਰਿਹਾ ਸੀ। ਜੀ ਜੀ ਤੇ ਉਹ ਦੋਸਤ ਕਹਿੰਦੇ ਕਿ ਅੱਲਾਹ ਤਾਲਾ ਜਿਹਦੇ ਤੇ ਬਹੁਤ ਮਿਹਰਬਾਨ ਹੁੰਦਾ, ਜੀ ਜੀ ਉਹਨੂੰ ਆਪਣਾ ਬਿਜ਼ਨਸ ਦੇ ਦਿੰਦਾ, ਬਿਲਕੁਲ। ਤੇ ਜਿਹਦੇ ਤੇ ਅੱਲਾਹ ਤਾਲਾ ਬਹੁਤ ਜ਼ਿਆਦਾ ਮਿਹਰਬਾਨ ਹੁੰਦਾ, ਜੀ ਜੀ ਉਹਨੂੰ ਉਹਦੇ ਘਰ ਦੇ ਵਿੱਚ ਬਿਜ਼ਨਸ ਦੇ ਦਿੰਦਾ। ਹਾਂ ਹਜ਼ਰਤ ਅਲੀ ਦਾ ਵੀ ਕੌਲ ਆ ਕਿ ਜਿਹਨੂੰ ਘਰ 'ਚ ਰੋਜ਼ੀ ਮੁਯੱਸਰ ਆ ਜਾਵੇ, ਹਜ਼ਰਤ ਅਲੀ ਨੇ ਕਿਹਾ ਉਹ ਖੁਸ਼ ਨਸੀਬ ਹੈ। ਤੇ ਇਹ ਅੱਲਾਹ ਤਾਲਾ ਦਾ ਕਰਮ ਆ ਕਿ ਮੈਂ ਆਪਣੇ ਘਰ ਦੇ ਵਿੱਚ ਬੈਠਾ ਰਿਸਕ ਕਮਾ ਰਿਹਾ। ਔਰ ਪੇਂਟਿੰਗ ਜਿਹੜੇ ਲੋਕਾਂ ਨਾਲ ਮੈਂ ਕਰ ਰਿਹਾ, ਜਿਹਨਾਂ ਨੂੰ ਮੈਂ ਪੇਂਟਿੰਗ ਭੇਜਦਾ ਜਾਂ ਜਿਹੜੇ ਲੋਕ ਮੈਨੂੰ ਆਰਡਰ ਦੇ ਰਹੇ ਨੇ ਇਸਲਾਮਾਬਾਦ, ਲਾਹੌਰ, ਜੀ ਜੀ ਉਹਦੇ ਵਿੱਚ ਐਸੇ ਲੋਕ ਨੇ ਜੀ ਜੀ ਜਿਨ੍ਹਾਂ ਨਾਲ ਮੈਂ 5-7 ਸਾਲ ਤੋਂ ਕੰਮ ਕਰ ਰਿਹਾ, ਜੀ ਜੀ ਉਹਨਾਂ ਨਾਲ ਹਾਲੇ ਤੱਕ ਮੇਰੀ ਮੁਲਾਕਾਤ ਹੀ ਨਹੀਂ ਹੋਈ, ਤੇ ਲੇਕਿਨ ਉਹਨਾਂ ਨਾਲ ਮੇਰਾ ਬਿਜ਼ਨਸ ਚੱਲ ਰਿਹਾ। ਅੱਛਾ ਮੈਂ ਤੁਹਾਡੀ ਇੱਕ ਨਮਾਇਸ਼ ਦੇਖੀ ਸੀ ਜਿਹਦੇ 'ਚ ਪਾਕਿਸਤਾਨ ਦੇ ਸਾਬਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੀ ਜੀ ਉਹ ਵੀ ਮੌਜੂਦ ਸਨ, ਉਹ ਬਕਾਇਦਾ ਤੁਹਾਡੇ ਕੋਲ ਤਸਵੀਰਾਂ ਦੇ ਬਾਰੇ ਪੁੱਛ ਰਿਹਾ ਸੀ। ਤੇ ਦੇਖੋ ਨਾ, ਚੀਫ ਜਸਟਿਸ ਪਾਕਿਸਤਾਨ ਆਫ ਸੁਪਰੀਮ ਕੋਰਟ ਬਹੁਤ ਬੜਾ ਅਹੁਦਾ ਵਾ, ਚੀਫ ਤੇਨੀਆਂ ਹੁੰਦੇ ਮੁਲਕ ਦੇ। ਤੇ ਅੱਛਾ ਉਦੋਂ ਤੁਸੀਂ ਕੀ ਮਹਿਸੂਸ ਕਰ ਰਹੇ ਸੀ? ਮੈਂ ਤੁਹਾਡੀ ਦੇਖੀ, ਉਹ ਵੀਡੀਓ ਵੇਖੀ ਮੈਂ ਤੁਹਾਡੀ। ਉਹ ਇਸ ਤਰ੍ਹਾਂ ਹੋਇਆ ਕਿ ਸਨ
2019 ਦੇ ਵਿੱਚ ਇਹ ਆਪਣਾ ਜਿਹੜਾ ਡੈਮ ਦੇ ਹਵਾਲੇ ਨਾਲ ਸਾਡੀ ਹਕੂਮਤੀ ਸਤਹ ਤੇ ਬੜੀ ਗੱਲ ਚੱਲ ਰਹੀ ਸੀ। ਜੀ ਜੀ ਸਾਡੇ ਇੱਕ ਦੋਸਤ ਨੇ ਫੈਸਲਾਬਾਦ ਦੇ ਆਰਟਿਸਟ ਗੁਲਜ਼ਾਰ ਭੱਟ ਸਾਹਿਬ, ਜੀ ਜੀ ਉਹਨਾਂ ਨੇ ਸੋਚਿਆ ਕਿ ਅਸੀਂ ਵੀ ਡੈਮ ਫੰਡ ਦੇ ਵਿੱਚ ਕੁਝ ਹਿੱਸਾ ਪਾਈਏ। ਪਾਈਏ, ਠੀਕ। ਉਹਨਾਂ ਨੇ ਦੋਸਤਾਂ ਨੂੰ ਮਦਊ ਕੀਤਾ ਕਿ ਇੱਕ ਨੁਮਾਇਸ਼ ਲਾਈਏ ਫੈਸਲਾਬਾਦ 'ਚ। ਜੀ ਜੀ ਉਹਦੇ ਵਿੱਚ ਅਸੀਂ ਚੀਫ ਜਸਟਿਸ ਸਾਹਿਬ ਜਿਹੜੇ ਨੇ ਸਾਡੇ ਜੀ ਜੀ ਸਾਕਿਬ ਨਸਾਰ ਸਾਹਿਬ ਨੂੰ ਮਦਊ ਕਰਾਂਗੇ, ਜੀ ਜੀ ਉਹਦੀ ਓਪਨਿੰਗ ਕਰਨਗੇ ਤੇ ਜਿਹੜੀ ਸਾਡੀ ਉਹ ਨੁਮਾਇਸ਼ ਆ ਜੀ ਜੀ ਉਹਦੇ ਜਿਹੜੀਆਂ ਪੇਂਟਿੰਗਾਂ ਵਿਕਣਗੀਆਂ ਹਾਂਜੀ ਉਹਦਾ ਅਸੀਂ ਹਿੱਸਾ ਡੈਮ ਫੰਡ 'ਚ ਆਰਟਿਸਟਾਂ ਵੱਲੋਂ ਪਾ ਦਿਆਂਗੇ। ਪਾ ਦਿਆਂਗੇ, ਵਾਹ ਜੀ। ਉਹ ਦੋਸਤਾਂ ਨੇ ਰਾਬਤਾ ਕੀਤਾ ਚੀਫ ਜਸਟਿਸ ਸਾਹਿਬ ਨਾਲ। ਜੀ ਜੀ ਚੀਫ ਜਸਟਿਸ ਸਾਹਿਬ ਨੇ ਫਰਮਾਇਆ ਕਿ ਮੈਂ ਪੂਰੇ ਮੁਲਕ ਦੇ ਵਿੱਚ ਡੈਮ ਫੰਡ ਦੇ ਹਵਾਲੇ ਨਾਲ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ। ਸਹੀ। ਇਸ ਕਰਕੇ ਨਹੀਂ ਦਿੱਤੀ ਕਿ ਲੋਕ ਫਿਰ ਇਹਦੇ ਆੜ ਦੇ ਵਿੱਚ ਖੁਦ ਵੀ ਕਮਾਈ ਕਰ ਕਰ ਜਾਂਦੇ, ਹਾਂਜੀ ਹਾਂਜੀ ਹਾਂਜੀ। ਉਹਨਾਂ ਨੇ ਫਰਮਾਇਆ ਕਿ ਮੈਂ ਇੰਨਾ ਕਰ ਸਕਦਾ ਕਿ ਤੁਸੀਂ ਆਰਟਿਸਟ ਜਿਹੜੇ ਦੋਸਤ ਨੇ ਇਹ ਆਪਣੀਆਂ ਪੇਂਟਿੰਗਾਂ ਲਿਆਓ ਸੁਪਰੀਮ ਕੋਰਟ ਦੇ ਵਿੱਚ। ਠੀਕ ਹੋ ਗਿਆ। ਤੁਹਾਡੀ ਐਗਜ਼ੀਬਿਸ਼ਨ ਨੁਮਾਇਸ਼ ਜਿਹੜੀ ਪੇਂਟਿੰਗ ਦੀ ਸੁਪਰੀਮ ਕੋਰਟ ਦੇ ਅੰਦਰ ਆ ਲਾਵਾਂਗਾ, ਹੱਥ 'ਚ ਲੱਗੇ। ਉਹਦੇ ਇੱਕ ਹਾਲ ਦੇ ਵਿੱਚ ਲਾਵਾਂਗਾ ਜੀ। ਜਿਹੜੀ ਕਿ ਪਾਕਿਸਤਾਨ ਦੀ ਤਾਰੀਖ ਦੀ ਪਹਿਲੀ ਨੁਮਾਇਸ਼ ਪਹਿਲੀ ਨੁਮਾਇਸ਼ ਹੋਈ। ਉਹਦੇ ਵਿੱਚ ਸਾਡੇ ਪੂਰੇ ਮੁਲਕ ਦੇ 50 ਆਰਟਿਸਟਾਂ ਨੇ ਹਿੱਸਾ ਲਿਆ। ਜੀ ਜੀ ਗੋਜਰੇ ਦੇ ਵਿੱਚ ਨੁਮਾਇੰਦਗੀ ਮੈਂ ਕੀਤੀ ਠੀਕ ਹੋ ਗਿਆ। ਤੇ ਮੈਂ ਵੀ ਇਸਲਾਮਾਬਾਦ ਗਿਆ। ਚੀਫ ਸਾਹਿਬ ਨੇ ਉਹਦੀ ਓਪਨਿੰਗ ਕੀਤੀ ਜੀ ਜੀ ਤੇ ਉਹ ਫਿਰ ਤੁਹਾਡੀਆਂ ਪੇਂਟਿੰਗਸ ਨੂੰ ਮੈਂ ਦੇਖ ਰਿਹਾ ਸੀ, ਉਹਨਾਂ ਨੇ ਬੜੀ ਅਹਿਮੀਅਤ ਦਿੱਤੀ। ਉਹ ਇਸ ਤਰ੍ਹਾਂ ਹੋਇਆ ਕਿ ਜਿਹੜੀ ਮੈਂ ਪੇਂਟਿੰਗ ਬਣਾਈ ਨਾ ਨਾਈਫ ਵਰਕ ਕੀਤਾ। ਜੀ ਜੀ ਨਾਈਫ ਵਰਕ ਕੀਤਾ ਤੇ ਉਹ ਇੱਕ ਮਾਹੌਲ ਸੀ ਖਾਨਾ ਬਦੋਸ਼ ਦਾ। ਮੈਂ ਝੁੱਗੀਆਂ ਬਣਾਈਆਂ ਠੀਕ। ਤੇ ਚੀਫ ਸਾਹਿਬ ਨੇ ਜਦੋਂ ਮੇਰੀ ਪੇਂਟਿੰਗ ਵੇਖੀ ਜੀ ਤੇ ਚੀਫ ਸਾਹਿਬ ਨੂੰ ਮੈਂ ਕਿਹਾ ਜੀ ਸਰ ਇਹ ਜਿਹੜੀ ਪੇਂਟਿੰਗ ਮੈਂ ਬਣਾਈ ਹੈ ਤੁਸੀਂ ਦੇਖ ਰਹੇ ਜੀ ਝੁੱਗੀਆਂ ਨੇ, ਔਰ ਇਸ ਤਰ੍ਹਾਂ ਵੀ ਦੁਨੀਆ ਜਿਹੜੀ ਹੈ ਸਾਡੇ ਪਾਕਿਸਤਾਨ ਦੀ ਇਸ ਤਰ੍ਹਾਂ ਜ਼ਿੰਦਗੀ ਬਸਰ ਕਰ ਰਹੀ। ਫਿਰ ਮੈਂ ਉਹਨਾਂ ਨੂੰ ਇਹ ਅਰਜ਼ ਕੀਤੀ ਕਿ ਜਿਹੜੀ ਪੇਂਟਿੰਗ ਆ ਇਹ ਮੈਂ ਬਰਸ਼ ਨਾਲ ਨਹੀਂ ਬਣਾਈ, ਇਹ ਨਾਈਫ ਵਰਕ ਮੈਂ ਕੀਤਾ। ਉਹਨਾਂ ਨੇ ਫਿਰ ਬੜਾ ਗੌਰ ਨਾਲ ਉਹ ਪੇਂਟਿੰਗ ਦੇਖੀ ਤੇ ਫਿਰ ਉਹਨਾਂ ਨੇ ਮੈਨੂੰ ਸ਼ਾਬਾਸ਼ ਦਿੱਤੀ। ਉਹਨੇ ਕਿਹਾ ਕਿ ਯਾਰ ਮੇਰੇ ਮੁਲਕ ਦੇ ਵਿੱਚ ਬੜੇ ਬੜੇ ਅੱਛੇ ਆਰਟਿਸਟ ਲੋਕ ਬੈਠੇ ਨੇ, ਵਾਹ ਜੀ। ਜਿਹੜਾ ਕਿ ਮੇਰੇ ਵਾਸਤੇ ਬੜਾ ਆਨਰ ਆਈ। ਬੜੀ ਇਜਾਜ਼ਤ। ਅੱਛਾ ਅਕਬਰ ਸਾਹਿਬ, ਸ਼ਾਦੀ ਜਿਹੜੀ ਹੈਗੀ ਉਹ ਤੁਹਾਡੀ ਕਦੋਂ ਹੋਈ, ਕਿਹੜੀ ਸਾਲ 'ਚ ਹੋਈ ਜੀ? ਮੇਰੀ 1992 ਚ ਸ਼ਾਦੀ ਹੋਈ ਸੀ। 1992 ਵਿੱਚ। 1992 ਤੇ ਕਿੰਨੇ ਅੱਲਾਹ ਨੇ ਕਿੰਨੇ ਬੱਚਿਆਂ ਨਾਲ ਨਵਾਜ਼ੇ? ਮੇਰੇ ਦੋ ਬੇਟੇ ਦੋ ਬੇਟੀਆਂ। ਬੇਟੀਆਂ ਜਿਹੜੀਆਂ ਉਹ ਆਪਣੇ ਆਪਣੇ ਘਰਾਂ ਚ ਚ ਸ਼ਾਦੀਆਂ ਕਰਦੀਆਂ। ਜੀ ਜੀ ਤੇ ਵੱਡਾ ਬੇਟਾ ਜਿਹੜਾ ਉਹ ਆਰਮੀ ਚ ਜੀ ਜੀ ਉਹ ਹਾਕੀ ਪਲੇਅਰ ਆ ਉਹਦੇ ਵਿੱਚ। ਮਾਸ਼ਾਅੱਲਾ ਜੀ। ਤੇ ਛੋਟਾ ਬੇਟਾ ਜਿਹੜਾ ਉਹ BS ਉਰਦੂ ਕਰ ਰਿਹਾ ਇਸ time। ਅੱਛਾ, ਉਹਨਾਂ ਨੂੰ ਇਹ ਦਿਲਚਸਪੀ ਨਹੀਂ ਆਈ ਤੁਹਾਡੇ ਵਾਲੇ ਫਨ ਦੀ? ਉਹਨਾਂ ਨੂੰ ਦਿਲਚਸਪੀ ਤੇ ਹੈ ਜੀ ਜੀ ਥੋੜੀ ਬਹੁਤ, ਜੀ ਜੀ। ਲੇਕਿਨ ਉਹ ਇਸ ਫੀਲਡ 'ਚ ਨਹੀਂ ਆਏ। ਅੱਛਾ, ਆਏ ਨਹੀਂ, ਤੁਸੀਂ ਵੀ ਨਹੀਂ ਫੋਰਸ ਕੀਤਾ ਵੀ ਤੁਸੀਂ ਆਓ ਇੱਧਰ? ਉਹ ਫਿਰ ਇਸ ਤਰ੍ਹਾਂ ਨਾਲ ਬੱਚੇ ਜਿਹੜੇ ਪਾਸੇ ਜਾਣਾ ਚਾਹਣ। ਅੱਛਾ, ਤੁਸੀਂ ਇਹਦੇ 'ਚ ਆਜ਼ਾਦੀ ਉਹਨਾਂ ਨੂੰ ਦਿੱਤੀ ਕਿ ਤੂੰ ਆਪਣੀ ਆਜ਼ਾਦੀ ਨਾਲ ਸ਼ੁਰੂ ਕਰ। ਵਾਲਿदैन ਨੂੰ ਹੀ ਚਾਹੀਦਾ ਕਿ ਆਪਣੇ ਬੱਚੇ ਨੂੰ ਆਜ਼ਾਦੀ ਦੇਣ। ਸਾਡੇ ਮੁਲਕ ਦੇ ਵਿੱਚ ਨਾ ਜੀ ਅਕਸਰ ਵਾਲਿदैन ਦੀ ਖਾਹਿਸ਼ ਹੈ ਕਿ ਮੇਰਾ ਬੇਟਾ ਡਾਕਟਰ। ਹਾਂ, ਡਾਕਟਰ ਵਾਲੇ ਜ਼ਿਆਦਾ ਜੋ ਡਾਕਟਰਾਂ ਦੀ ਕਮਾਈ 'ਚ ਵੇਖਦੇ ਸੀ। ਡਾਕਟਰਾਂ ਦੀ ਕਮਾਈ ਦੇ ਉਹ ਹੁਣ ਬੱਚੇ ਦਾ ਜਿਹੜਾ ਮਾਈਂਡ ਉਹ ਵੀ ਦੇਖਣਾ। ਆ ਮਜਬੂਰ ਹੋ ਜਾਂਦਾ ਹੈ। ਉਹਦਾ ਮਾਈਂਡ ਵੀ ਦੇਖਣਾ ਚਾਹੀਦਾ ਕਿ ਆਇਆ ਕਿ ਉਹ ਵੀ ਡਾਕਟਰ ਬਣਨਾ ਚਾਹੁੰਦਾ ਕਿ ਨਹੀਂ ਬਣਨਾ। ਨਹੀਂ ਬਣਾਇਆ। ਹਾਂ, ਅਗਰ ਉਹਦੇ ਅੰਦਰ ਪੈਦਾ ਹੋਵੇ ਗੱਲ ਤੇ। ਅੱਛਾ, ਤੁਹਾਡਾ मैं डूबने के डर से उधर देखता नहीं, आंखें हैं उनकी जैसे समंदर खुले हुए, ਇਹ ਜਿਹੜੀ ਤੁਹਾਡੀ ਪੁਰਾਣੀ ਦੁਕਾਨ ਸੀ ਉੱਤੇ ਸ਼ੇਰ ਲਿਖਿਆ ਹੁੰਦਾ ਸੀ। ਅੱਛਾ, ਤੁਹਾਡੀ ਜਨਥਲ ਮੌਸਮ ਆਈ ਸਨ 1996 ਵਿੱਚ, ਸ਼ਾਇਦ 1998 ਵਿੱਚ। ਉਹਦੇ 'ਚ ਇੱਕ ਸ਼ੇਰ ਸੀ, ਸ਼ਾਇਦ ਪੂਰਾ ਤੇ ਨਾ ਮੈਨੂੰ ਹੋਵੇ ਲੇਕਿਨ ਉਹ ਤਖਯਲ ਇਹ ਸੀ। ਕਿਆ ਸ਼ੇਰ ਸੀ ਜੀ, ਐਸੇ ਸ਼ੇਰ ਲਿਖਣ ਵਾਲਿਆਂ ਨੂੰ ਸਲਾਮ। ਉਹ ਸ਼ੇਰ ਸੀ ਕਿ हमारे बहना के सरों में चांदी ना उतरती अगर हायल दरमियान में दाज ना होता। क्या शेर सी। ਤੇ ਉਹ ਕਿਤਾਬ ਦੇ ਹਵਾਲੇ ਦੱਸੋਗੇ, ਕਿਉਂਕਿ ਪਹਿਲੀ ਕਿਤਾਬ ਸੀ, ਉਹਦੇ ਵਾਸਤੇ ਤੁਸੀਂ ਕੀ ਐਫਰਟ ਸੀ, ਕੀ ਤੁਹਾਡੀ ਕੋਸ਼ਿਸ਼ ਸੀ, ਤੇ ਮਾਸ਼ਾਅੱਲਾ ਤੁਹਾਡੀ ਕਿਤਾਬ ਕਾਮਯਾਬ ਹੋਈ। ਦੂਸਰੀ ਕਿਤਾਬ ਦੇ ਬਾਰੇ ਵੀ ਦੱਸੋ, ਜਿਹਦੇ ਬਾਰੇ 1998 ਦੇ ਵਿੱਚ ਮੇਰੀ ਜਿਹੜੀ ਕਿਤਾਬ ਜਲਥਲ ਮੌਸਮ ਆਈ ਨਾ ਜੀ ਜੀ, ਉਹ ਮੇਰੀ ਇਬਤਦਾਈ ਦੌਰ ਦੀ ਸ਼ਾਇਰੀ ਸੀ, ਨੌਜਵਾਨੀ ਦੀ ਸ਼ਾਇਰੀ ਸੀ ਜੀ ਜੀ। ਉਹਦੇ ਤੇ ਜਿਹੜੇ ਲੋਕਾਂ ਨੇ ਰਾਏ ਲਿਖੀ ਜੀ ਜੀ, ਬੜੇ ਪਾਕਿਸਤਾਨ ਦੇ ਅਹਿਮ ਲੋਕ ਸੀ, ਬੜੇ ਸ਼ਾਇਰਾਂ ਨੇ ਲਿਖੀ। ਜਿਨ੍ਹਾਂ ਦੇ ਵਿੱਚ ਅਹਿਮਦ ਨਦੀਮ ਕਾਸਮੀ ਸਾਹਿਬ ਜੀ, ਉਹਦੇ ਵਿੱਚ ਸਾਡੇ ਇੱਕ ਤਾਲੁਕ ਵਾਲੇ ਨੇ ਬੜੇ ਮੁਹੱਬਤ ਕਰਨ ਵਾਲੇ ਨੇ, ਡਿਪਟੀ ਕਮਿਸ਼ਨਰ ਰਿਟਾਇਰ ਅਫਸਰ ਸਾਜਦ ਸਾਹਿਬ, ਉਹਨਾਂ ਦੀ ਰਾਏ ਉਹਦੇ ਤੇ ਜੀ ਸ਼ਾਮਲ। ਜੀ ਪਿਛਲੇ ਦਿਨ ਜਬ ਸਰ ਸਾਜਦ ਸਾਹਿਬ ਨਾਲ ਬੜੀ ਤਫਸੀਲੀ ਮੁਲਾਕਾਤ ਵੀ ਹੋਈ ਫੈਸਲਾਬਾਦ ਦੇ ਵਿੱਚ। ਜੀ ਜੀ। ਬੜੇ ਪਿਆਰੇ ਅੱਲਾਹ ਤਾਲਾ ਨੇ
सलामत रखे, बड़े अच्छे आदमी ने, बड़े अच्छे इंसान है। और शायरां दी बड़ी हौसला अफजाई उस दौर च भी करते सी जदों डिप्टी कमिश्नर ਸੀ ਤੇ ਅੱਜ ਵੀ ते वो अज भी उन्नी मुहब्बत ਕਰਦੇ करते सन। उन्हां दी राय दे विच शामिल होर 2-4 दोस्तां दी ਉਹਦੇ ਵਿੱਚ बड़ी अच्छे अल्फाज ਦੇ ਵਿੱਚ ਉਹਨਾਂ ਦੀ ਰਾਏ ਸ਼ਾਮਲ ਹੈ। ਅੱਛਾ, ਉਹ ਜਿਸ ਤਰ੍ਹਾਂ ਸ਼ਾਇਰੀ ਜੈਸੀ ਵੀ ਹੈ ਸੀ ਨੌਜਵਾਨੀ ਦੀ, ਲੇਕਿਨ ਉਹਨੇ ਮੈਨੂੰ ਕਾਮਯਾਬੀ ਵੱਲ ਬੜਾ ਲੱਗਿਆ। ਨਹੀਂ ਤੁਹਾਡਾ ਤਖਯਲ ਬੜਾ ਜੀ ਉਹਦੇ ਚ, ਉਹਦੇ ਨਾਲ ਇਹ ਹੋਇਆ ਕਿ ਉਸ ਕਿਤਾਬ ਦੀ ਵਜ੍ਹਾ ਨਾਲ ਪੂਰੇ ਮੁਲਕ ਦੇ ਤੁਹਾਡਾ ਨਾਮ ਚਲਾ ਗਿਆ, ਸ਼ਾਇਰ ਅਦੀਬ ਉਹਨਾਂ ਨਾਲ ਮੇਰਾ ਤਾਰਫ ਹੋ ਗਿਆ। ਤੇ ਜਿਹੜੀ 2 ਸਾਲ ਪਹਿਲੋਂ ਜੀ ਜੀ ਯਾਨੀ ਕਿ 2000 ਦੇ ਵਿੱਚ ਮੇਰੀ ਕਿਤਾਬ ਗਜ਼ਾਲੀ ਆਂਖੇ ਹਾਂਜੀ ਛਪੀ, ਉਹਦੇ 'ਚ ਵੀ ਬੜੇ ਅੱਛੇ ਲੋਕਾਂ ਦੀ ਰਾਏ ਸ਼ਾਮਲ ਬਹੁਤ ਅੱਛੀ ਸ਼ਾਇਰੀ ਹੈ। ਤੇ ਉਹ ਵੀ ਬਾਕੀ ਪੂਰੇ ਮੁਲਕ ਦੇ ਵਿੱਚ ਜਿਹੜੇ ਹਲਕਾ ਬਾਬ ਆਪਣਾ ਚੱਲ ਰਿਹਾ। ਅੱਛਾ, ਤੁਹਾਡਾ ਕਿਉਂਕਿ ਖੁਦ ਵੀ ਸ਼ੋਭਾ ਵਾਹਿਦ, ਤੁਹਾਡੇ ਪਸੰਦੀਦਾ ਮੁਸੱਵਰ ਕੌਣ ਨੇ ਜਿਹਨਾਂ ਤੋਂ ਤੁਸੀਂ ਮੁਤਾਸਰ ਹੋ? ਹਾਂ, ਮੇਰੇ ਪਸੰਦੀਦਾ ਜਿਹੜੇ ਮੁਸੱਵਰ ਹਨ, ਜਿਹੜੇ ਕਿ ਮੁਸੱਵਰੀ ਫਿਰ ਬਾਅਦ ਦੇ ਵਿੱਚ ਬਾਕਾਇਦਾ ਮੁਸੱਵਰੀ ਮੈਂ ਸਿੱਖੀ ਫਿਰ ਜਿਹੜੀ ਜੀ ਜੀ ਮੁਸੱਵਰੀ ਜਿਹੜੀ ਇਸ ਲਾਈਨ ਨੂੰ ਮੈਂ ਜਿਹੜਾ ਕੋਈ 15 ਸਾਲ ਪਹਿਲੇ ਜਦੋਂ ਪੈਂਟਰ ਲਾਈਨ ਤੇ ਜ਼ਵਾਲ ਹੈ ਉਦੋਂ ਤੁਸੀਂ ਤੁਹਾਡਾ ਜ਼ੇਨ ਇੱਧਰ ਗਿਆ। ਇੱਥੇ ਮੇਰੇ ਸ਼ਹਿਰ ਦੇ ਨਜ਼ਦੀਕ ਤੁਹਾਡੇ ਰਸਤੇ ਦੇ ਵਿੱਚ ਪਿੰਡ 370 ਘਣੀਆਂ ਅੱਜ ਤਾਰਕਾਬਾਦ ਨੂੰ ਕਹਿੰਦੇ, ਹਾਂਜੀ, ਉੱਥੇ ਦੇ ਰਾਣਾ ਮੁਹੰਮਦ ਇਲਿਆਸ ਸਾਹਿਬ, ਰਾਣਾ ਮੁਹੰਮਦ ਇਲਿਆਸ, ਉਹਨਾਂ ਨੇ ਬੈਨੁਲ ਇਕਵਾਮੀ ਸ਼ੋਹਰਤ ਪਾਈ ਪੇਂਟਿੰਗ ਦੇ ਹਵਾਲੇ। ਵਾਹ ਜੀ। ਉਹਨਾਂ ਕੋਲੋਂ ਫਿਰ ਮੈਂ ਬਕਾਇਦਾ ਸਿੱਖੀ। ਉਹ ਮੇਰੇ ਕੋਲ ਤਸ਼ਰੀਫ ਲਿਆਉਂਦੇ ਸੀ, ਮੈਂ ਉਹਨਾਂ ਕੋਲ ਚਲਾ ਜਾਂਦਾ। ਉਹ ਉਹਨਾਂ ਨੇ ਜ਼ਿੰਦਗੀ ਦਾ ਬਹੁਤ ਜ਼ਿਆਦਾ ਟਾਈਮ ਕਰਾਚੀ ਗੁਜ਼ਾਰਿਆ, ਜੀ ਪੇਂਟਿੰਗ ਕੀਤੀ ਜੀ। ਉਸ ਤੋਂ ਬਾਅਦ ਫਿਰ ਉਹ ਸ਼ਿਫਟ ਹੋ ਗਏ ਸੰਨ 92 ਦੇ ਵਿੱਚ, 1992 ਵਿੱਚ ਫੈਸਲਾਬਾਦ। ਠੀਕ। ਤੇ ਉਹ ਚੂੰਕਿ ਗੋਜਰਾ ਉਹਨਾਂ ਦਾ ਆਪਣਾ ਸ਼ਹਿਰ ਸੀ, ਜੀ ਜੀ, ਤੇ ਉਹ ਤਸ਼ਰੀਫ ਲਿਆਉਂਦੇ ਸੀ ਜਦੋਂ, ਫਿਰ ਮੇਰੇ ਕੋਲ ਵੀ ਟਾਈਮ ਗੁਜ਼ਾਰਦੇ ਸੀ ਤੇ ਮੈਨੂੰ ਵੀ ਦਾਵਤ ਦੇਣੀ ਫੈਸਲਾਬਾਦ ਦੀ। ਫਿਰ ਮੈਂ ਉਹਨਾਂ ਕੋਲੋਂ ਬਕਾਇਦਾ ਪੇਂਟਿੰਗ ਸਿੱਖੀ। ਉਹ ਹੀ ਮੇਰੇ ਫੇਵਰੇਟ। ਅੱਛਾ, ਉਹ ਹੀ ਤੁਹਾਡੇ ਪਸੰਦੀਦਾ ਨੇ। ਹਾਂਜੀ। ਇਸ ਤੋਂ ਇਲਾਵਾ ਜਿਹੜੇ ਮੈਂ ਦਿਲੋਂ ਇਹਤਰਾਮ ਕਰਦਾ, ਕਦਰ ਕਰਦਾ, ਉਹ ਸਾਡੇ ਮੁਲਕ ਦੇ ਬਹੁਤ ਬੜੇ ਆਰਟਿਸਟ ਲਾਹੌਰ ਦੇ ਸਈਦ ਅਖਤਰ ਸਾਹਿਬ, ਉਹਨਾਂ ਤੋਂ ਮੁਤਾਸਰ ਨੇ। ਅੱਛਾ, ਸ਼ਾਇਰ ਦੇ ਹਵਾਲੇ ਨਾਲ ਕਿਹੜਾ ਸ਼ਾਇਰ ਤੁਹਾਡਾ ਪਸੰਦੀਦਾ ਸ਼ਾਇਰ ਹੈ ਜਿਹਨੂੰ ਤੁਸੀਂ ਜਦੋਂ ਉਹਦੀ ਕੋਈ ਗਜ਼ਲ ਸਾਹਮਣੇ ਆਵੇ, ਸ਼ੇਰ ਸਾਹਮਣੇ ਆਵੇ ਕਿ ਤੁਹਾਨੂੰ ਅੰਦਰ ਤੱਕ ਰਾਹਤ ਮਹਿਸੂਸ ਹੁੰਦੀ ਹੈ ਜਾਂ ਤੁਸੀਂ ਮੁਤਾਸਰ ਹੋ ਜਾਂਦੇ ਹੋ ਉਹਦਾ ਸ਼ੇਰ, ਗਜ਼ਲ, ਨਸਰ ਪੜ੍ਹ ਕੇ? ਹਵਾਲੇ ਨਾਲ ਸਾਡੇ ਮੁਲਕ ਦੇ ਬੜੇ ਬੜੇ ਅੱਛੇ ਸ਼ਾਇਰ ਆ, ਉਹਨਾਂ ਦੇ ਵਿੱਚ ਮੋਹਸਨ ਨਕਵੀ ਸਾਹਿਬ ਬਹੁਤ ਆਲਾ ਬੜਾ ਨਾਮ। ਮੋਹਸਨ ਨਕਵੀ ਦਾ ਕੱਲਾ ਕੱਲਾ ਮਿਸਰਾ ਜਿਹੜਾ ਬੱਲੇ ਬੱਲੇ, ਉਹ ਮਜ਼ਾ ਦਿੰਦਾ, ਕਿਆ ਬਾਤ, ਲਤਾਫਤ ਆ। ਉਸ ਤੋਂ ਇਲਾਵਾ ਮੇਰੇ ਉਸਤਾਦ ਸ਼ਾਇਰੀ ਦੇ ਵਿੱਚ ਨਾਜ਼ ਖਿਆਲੀ, ਵਾਹ ਜੀ, ਗੋਰਖ ਧੰਦਾੜ, ਉਹਨਾਂ ਦੀ ਕਵਾਲੀ ਬੜੀ ਮਸ਼ਹੂਰ ਆ, ਗੋਰਖ ਧੰਦਾੜ। ਨਾਜ਼ ਖਿਆਲੀ ਸਾਹਿਬ ਮੇਰੇ ਕੋਲ ਤਸ਼ਰੀਫ ਲਿਆਉਂਦੇ ਸੀ, ਮੇਰੇ ਕੋਲ ਠਹਿਰਦੇ ਵੀ ਸੀ। ਨਾਜ਼ ਸਾਹਿਬ 1975 ਦੇ ਇੱਥੇ ਗੋਜਰਿਆ ਆ ਰਹੇ ਦਰਵੇਸ਼ ਆਦਮੀ ਸਨ, ਉਹਨਾਂ ਦੀ ਅਜ਼ੀਜ਼ਦਾਰੀ ਹੈ ਇੱਥੇ ਜੀ 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 ਗੋਜਰੇ ਚ ਜੀ। ਤੇ ਫਿਰ ਮੇਰੇ ਕੋਲ ਵੀ ਤਸ਼ਰੀਫ ਲਿਆਉਂਦੇ ਸੀ ਤੇ ਬੜਾ ਟਾਈਮ ਅੱਛਾ ਉਹਨਾਂ ਨਾਲ ਗੁਜ਼ਰਿਆ। ਅੱਛਾ ਟਾਈਮ। ਅੱਛਾ, ਦੂਸਰਾ ਇਹ ਹੈ ਕਿ ਤੁਹਾਡੇ ਕੋਲ ਕੋਈ ਤਾਦਾਦ ਹੈ ਕਿ ਕਿੰਨੇ ਤੁਹਾਡੇ ਸ਼ਾਗਿਰਦ ਹੋ ਚੁੱਕੇ ਨੇ ਮੁਸੱਵਰੀ, ਸ਼ਾਇਰੀ, ਅਦਬ ਦੇ ਹਵਾਲੇ ਨਾਲ? ਸ਼ਾਗਿਰਦ ਜਿਹੜੇ ਬਾਕਾਇਦਾ ਨੇ ਉਹ ਤਾਂ ਬਹੁਤ ਥੋੜੇ ਨੇ ਜੀ ਜੀ, ਲੇਕਿਨ ਮੁਸ਼ਾਵਰਤ ਜਿਹੜੀ ਆ ਉਹ ਚੱਲਦੀ ਰਹਿੰਦੀ ਦੋਸਤਾਂ ਨਾਲ। ਜੀ ਜੀ, ਸ਼ਾਇਰੀ 'ਚ ਵੀ ਮੁਸ਼ਾਵਰਤ ਚੱਲਦੀ ਤੇ ਮੁਸੱਵਰੀ 'ਚ, ਜਦਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਹਮੇਸ਼ਾ ਸਿੱਖਦਾ ਹੀ ਰਹਿੰਦਾ ਬੰਦਾ ਇਹ। ਅੱਛਾ, ਪਹਿਲੇ ਤੁਹਾਡੀ ਜਿਹੜੀ ਦੁਕਾਨ ਹੁੰਦੀ ਸੀ ਉਹ ਗਹਿਵਾਰਾ ਹੁੰਦੀ ਸੀ ਸ਼ਾਇਰੀ ਦਾ, ਅਦਬ ਦਾ, ਗੋਜਰਾ, ਫੈਸਲਾਬਾਦ, ਟੋਬਾ, ਇੱਥੋਂ ਦੇ ਨਾਮਵਰ ਲੋਕ ਮੈਂ ਉੱਥੇ ਬੈਠੇ ਵੇਖਦਾ ਰਹਿੰਦਾ ਸੀ। ਤੁਹਾਡੇ ਕੋਲ ਜਦੋਂ ਵੀ ਲੰਘਦੇ ਟੱਪਦੇ ਗੁਜ਼ਰ ਹੁੰਦਾ ਸੀ ਤੇ ਇੱਕ ਮਹਿਫਲ ਦਾ ਸਮਾਂ ਹੁੰਦਾ ਸੀ। ਉਸ ਤੋਂ ਬਾਅਦ ਤੁਸੀਂ ਜਦੋਂ ਘਰ ਸ਼ਿਫਟ ਹੋ ਗਏ ਪੇਂਟਿੰਗ ਦੇ ਹਵਾਲੇ ਨਾਲ, ਹੁਣ ਵੀ ਐਸਾ ਦਿਨ ਕੋਈ ਨਹੀਂ ਹੈਗਾ ਜਿੱਦਣ ਤੁਹਾਡੇ ਕੋਲ 2 4 10 ਮਹਿਮਾਨ ਇੱਧਰੋਂ ਉੱਧਰੋਂ ਉਹ ਨਹੀਂ ਆਉਂਦੇ। ਇਹ ਸਾਰਾ ਕੁਝ ਵੇਖ ਕੇ ਤੁਸੀਂ ਕੀ ਮਹਿਸੂਸ ਕਰਦੇ? ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਮੇਰੀ ਖਾਹਿਸ਼ ਵੀ ਸੀ ਬਚਪਨ ਤੋਂ ਜੀ ਜੀ ਕਿ ਮੈਂ ਇੱਕ ਐਸੀ ਫੀਲਡ ਦਾ ਇੰਤਖਾਬ ਕਰਾਂ ਜੀ ਜੀ ਕਿ ਮੇਰੇ ਕੋਲ ਦੋਸਤ ਅਹਿਬਾਬ ਆਉਣ, ਜੀ ਜੀ, ਟਾਈਮ ਗੁਜ਼ਰੇ, ਅੱਛਾ ਟਾਈਮ ਗੁਜ਼ਰੇ ਦੋਸਤਾਂ ਦੇ ਨਾਲ, ਜੀ ਜੀ, ਬੈਠੀਏ ਗੱਪਸ਼ਪ ਲੱਗੇ। ਜੀ ਜੀ, ਉਹ ਅੱਲਾਹ ਤਾਲਾ ਨੇ ਸ਼ਾਇਦ ਉਸ ਵਕਤ ਦੀ ਮੇਰੀ ਦੁਆ ਕਬੂਲ ਕਰ ਲਈ ਜੀ ਜੀ, ਕਿ ਮੈਨੂੰ 2 ਸ਼ੋਬੇ ਬਹੁਤ ਆਲਾ ਦਿੱਤੇ। ਜੀ ਜੀ, ਜਦੋਂ ਵੀ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਜਾਣ ਦਾ ਇਤਫਾਕ ਹੁੰਦਾ ਕਿਸੇ ਮੁਸ਼ਾਰੇ 'ਚ, ਤੇ ਦੋਸਤ ਜਦੋਂ ਪੁੱਛਦੇ ਨੇ ਮੈਨੂੰ ਕਿ ਆਪਣਾ ਸ਼ੁਗਲ ਕੀ ਹੈ, ਜ਼ਰੀਆ ਮੁਆਸ਼ ਕੀ ਹੈ, ਤਾਂ ਮੈਂ ਜਦੋਂ ਦੱਸਦਾ ਕਿ ਮੇਰਾ ਜ਼ਰੀਆ ਮੁਆਸ਼ ਮੁਸੱਵਰੀ ਹੈ ਜੀ, ਔਰ ਸ਼ੌਕ ਵੀ ਮੇਰਾ ਮੁਸੱਵਰੀ ਸਬਰੀ ਹੈ, ਦੋਵੇਂ ਸ਼ਾਮਾਲ। ਤੇ ਉਹ ਬੜੇ ਹੈਰਤ ਚ ਹੁੰਦੇ ਕਿ ਬੜਾ ਆਲਾ ਸ਼ੋਭਾ ਅੱਲਾਹ ਤਾਲਾ ਨੇ ਤੈਨੂੰ ਦਿੱਤਾ।
ਵਾਹ ਜੀ ਵਾਹ ਜੀ। ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਅੱਛਾ ਜੀ, ਹੁਣ ਤੁਸੀਂ ਆਖਰ ਤੇ ਜਿਹੜੇ ਨਵੇਂ ਲੋਕ ਇਸ ਫੀਲਡ 'ਚ ਆ ਰਹੇ ਆ, ਮਸਵਰੀ 'ਚ, ਅਦਬ 'ਚ, ਸ਼ਾਇਰੀ 'ਚ, ਉਹਨਾਂ ਵਾਸਤੇ ਪੈਗਾਮ ਕੀ ਦੇਣਾ ਚਾਹੁੰਦੇ? ਉਹਨਾਂ ਵਾਸਤੇ ਪੈਗਾਮ ਇਹੋ ਹੀ ਹੈ ਕਿ ਸਾਡੇ ਜਿਹੜੇ ਨਵੀਂ ਨਸਲ ਆ ਰਹੀ ਨਾ ਜੀ, ਕਿਸੇ ਵੀ ਸ਼ੋਬੇ ਦੇ ਵਿੱਚ, ਜੀ ਜੀ ਉਹ ਸਮਝਦੀ ਹੈ ਕਿ ਅਸੀਂ ਨੈੱਟ ਤੋਂ ਸਿੱਖ ਲੈਣਾ ਸਾਰਾ ਕੁਝ, ਜੀ ਜੀ ਜਦ ਕਿ ਇਹ ਉਹਨਾਂ ਨੂੰ ਮੁਗਾਲਤਾ ਹੈ। ਕਿਸੇ ਵੀ ਕੰਮ ਨੂੰ ਸਿੱਖਣ ਵਾਸਤੇ ਉਸਤਾਦ ਦੀ ਜ਼ਰੂਰਤ ਹੈ। ਜੀ ਬਾਕੀ ਤੁਹਾਡੇ ਸਾਹਮਣੇ ਤੁਸੀਂ ਆਪ ਬੜੇ ਸਿਆਣੇ ਬੰਦੇ ਜੇ, ਇਲਮ ਕਿਤਾਬਾਂ 'ਚ ਕਿੰਨਾ, ਲੇਕਿਨ ਜਿੰਨੀ ਦੇਰ ਤੱਕ ਉਸ Practical ਇਲਮ ਦਾ ਅਮਲ ਨਹੀਂ ਹੁੰਦਾ। ਲੈਕਚਰ ਪ੍ਰੋਫੈਸਰ ਸਾਨੂੰ ਆ ਕੇ ਨਹੀਂ ਦਿੰਦੇ, ਹੁਣ ਜੇ ਸਮਝ ਨਹੀਂ ਆਉਂਦੀ। ਦੇਰ ਤੱਕ ਸਮਝ ਨਹੀਂ ਆ ਸਕਦੀ। ਸਹੀ। ਸਾਡੇ ਹੁਣ ਮਸਲਾ ਇਹ ਬਣ ਗਿਆ ਨੌਜਵਾਨ ਨਸਲ 'ਚ ਕਿ ਕਿਸੇ ਨੂੰ ਵੀ ਉਸਤਾਦ ਮੰਨਣ ਵਾਸਤੇ ਤਿਆਰ ਨਹੀਂ। ਕੋਈ ਬੰਦਾ ਤਿਆਰ ਨਹੀਂ ਹੈਗਾ ਕਿ ਉਹਨੂੰ ਉਸਤਾਦ ਮੰਨ ਲਿਆ। ਮੈਂ ਯਾਨੀ ਕਿ ਉਸਤਾਦ- ਲੇਕਿਨ ਤੁਹਾਡਾ ਲੁੱਬੇ ਲਬਾਬ ਬਾਤ ਆਏ ਆ ਕਿ ਜਿਹੜੇ ਨਵੇਂ ਲੋਕ ਆਉਣ ਵਾਲੇ ਆ, ਉਹ ਉਸਤਾਦ ਦੀ ਜ਼ਰੂਰਤ ਆ। ਉਸਤਾਦ ਉਸਤਾਦ ਦੀ ਜ਼ਰੂਰਤ ਸੁਹਬਤ ਆ, ਇਖਤਿਆਰ ਕਰਨੀ। ਉਸਤਾਦ ਦਾ ਇਹਿਤਰਾਮ ਦੀ ਜ਼ਰੂਰਤ। ਜ਼ਰੂਰੀ, ਉਹ ਤਾਂ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਵਰਨਾ ਜਿਹੜੇ ਅੱਜ ਤੁਸੀਂ ਕਿਸੇ ਵੀ ਨੌਜਵਾਨ ਨਸਲ ਨੂੰ ਪੁੱਛ ਲਓ, ਕਿਸੇ ਵੀ ਫੀਲਡ ਦੇ ਹਿਸਾਬ ਨਾਲ, ਉਹ ਕਹਿੰਦਾ ਜੀ ਮੈਂ ਤਾਂ ਨੈਟ ਤੇ ਹੀ ਸਿੱਖ ਲਿਆ ਸੀ। ਹਾਂ, ਹਾਲਾਂਕਿ ਨੈਟ ਤੇ ਕੁਝ ਨਹੀਂ ਹੈਗਾ। ਮੇਰਾ ਉਸਤਾਦ ਹੀ ਕੋਈ ਨਹੀਂ। ਜੀ ਜੀ ਤੇ ਇਸ ਤੋਂ ਪਹਿਲੇ ਵੀ ਕਿੰਨੀਆਂ ਕਿਤਾਬਾਂ ਛਪੀਆਂ, ਮੈਂ ਪਹਿਲੇ ਵੀ ਅਰਜ਼ ਕਰ ਚੁੱਕਿਆ ਕਿ ਸਿੱਖਣ ਵਾਸਤੇ ਉਸਤਾਦ ਦੀ ਜ਼ਰੂਰਤ ਹੈ। ਤੇ ਸਿੱਖਣਾ ਚਾਹੀਦਾ, ਉਸਤਾਦ ਦਾ ਇਹਿਤਰਾਮ ਵੀ ਕਰਨਾ ਚਾਹੀਦਾ, ਉਸਤਾਦ ਤੋਂ ਸਿੱਖਣਾ ਵੀ ਚਾਹੀਦਾ, ਉਹਦੀ ਕਦਰ ਵੀ ਕਰਨੀ ਚਾਹੀਦੀ ਜੀ। ਉਹ ਹਜ਼ਰਤ ਇਕਰਾਮ ਇਹ ਸਨ ਗਜ਼ਾਲੀ ਸਾਹਿਬ, ਗੋਜਰਾ ਦੀ ਮੰਨੀ ਪਰਮੰਨੀ ਸ਼ਖਸੀਅਤ। ਇਹਨਾਂ ਦੀ ਸੋਹਬਤ 'ਚ ਬੈਠਣ ਦਾ ਵੀ ਕੋਈ ਅੱਜ ਮੌਕਾ ਮਿਲਿਆ, ਕੋਈ ਜਾਣਕਾਰੀ ਦੀ ਕੋਸ਼ਿਸ਼ ਵੀ ਕੀਤੀ। ਤੋਂ ਬਾਤ ਚੰਗੀ ਲੱਗੀ ਹੋਵੇ, ਮੱਖਣ ਜੱਟ ਪੰਜਾਬੀ ਚੈਨਲ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਕਰਿਆ ਜੇ। ਤੇ ਆਖਰ ਤੇ ਅਸੀਂ ਮਮਨੂਨ ਗਜ਼ਾਲੀ ਸਾਹਿਬ ਹੋਰਾਂ ਦੇ ਕਿ ਉਹਨਾਂ ਨੇ ਆਪਣੇ ਕੀਮਤੀ ਵਕਤ 'ਚੋਂ ਸਾਨੂੰ ਕੁਝ ਲੰਮੇ, ਕੁਝ ਘੜੀਆਂ ਦਿੱਤੀਆਂ ਤੇ ਆਪਣੇ ਚਾਹਣ ਵਾਲਿਆਂ, ਆਪਣੇ ਸੁਣਨ ਵਾਲਿਆਂ ਤੱਕ ਆਪਣੀ ਮਾਲੂਮਾਤ ਪਹੁੰਚਾਈਆਂ। ਮਜ਼ੀਦ ਵੀ ਇਨਸ਼ਾਅੱਲਾ ਤਾਲਾ ਅਸੀਂ ਗਜ਼ਾਲੀ ਸਾਹਿਬ ਹੋਰਾਂ ਦਾ ਵਕਤਨ ਫਵਕਤਨ ਗੁਫ਼ਤਗੂ ਤੁਹਾਡੇ ਤੋਂ ਅਪਲੋਡ ਕਰਦੇ ਰਹਾਂਗੇ। ਤੇ ਨਵੀਂ ਵੀਡੀਓ ਆਉਣ ਤੱਕ ਇਜਾਜ਼ਤ ਮੰਗਦੇ ਹਾਂ। तो अल्लाह इज़्ज़त ਤੁਹਾਨੂੰ हिफ्ज़ व अमान च रखे। तो अल्लाह इज़्ज़त ਤੁਹਾਨੂੰ आफियत बख्शे। अस्सलामु अलैकुम। अल्लाह हाफ़िज़।